ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ ਯੂਕਰੇਨ ਦੇ ਮਾਮਲੇ ਨਾਲ ਯੂਕਰੇਨ ਦੇ ਜਿਹੜੇ ਪ੍ਰੈਜ਼ੀਡੈਂਟ ਵਲੋਦੀਮਿਰ ਜ਼ੈਲੈਂਸਕੀ ਉਹਨਾਂ ਨੇ ਕੱਲ ਆਖਿਆ ਵੀ ਜਿਹੜੀਆਂ ਯੂਐਸ ਦੀਆਂ ਸਿਕਿਉਰਿਟੀ ਗਾਰੰਟੀਜ਼ ਡਾਕੂਮੈਂਟ ਆ ਜਿਹੜਾ ਯੂਕਰੇਨ ਦੇ ਲਈ ਉਹ 100% ਰੈਡੀ ਆ। ਉਹ ਕਹਿੰਦੇ ਵੀ 2 ਦਿਨ ਲਗਾਤਾਰ ਜਿਹੜੀ ਗੱਲ ਚੱਲੀ ਜਿੱਥੇ ਯੂਕਰੇਨ ਯੂਐਸ ਤੇ ਰਸ਼ੀਆ ਦੇ ਤਿੰਨਾਂ ਹੀ ਮੁਲਕਾਂ ਦੇ ਜਿਹੜੇ ਨੁਮਾਇੰਦੇ ਆ ਉਹਨਾਂ ਨੇ ਭਾਗ ਲਿਆ ਸੀਗਾ। ਜਰਨਲਿਸਟ ਦੇ ਨਾਲ ਗੱਲ ਕਰਦੇ ਹੋਏ ਲਿਥੂਏਨੀਆ ਦੇ ਵਿੱਚ ਇਹ ਗਏ ਹੋਏ ਸੀਗੇ ਤੇ ਉਹਨਾਂ ਨੇ ਕਿਹਾ ਵੀ ਯੂਕਰੇਨ ਇਸ ਟਾਈਮ ਹੁਣ ਇੰਤਜ਼ਾਰ ਕਰ ਰਿਹਾ ਆ ਵੀ ਆਪਣੇ ਪਾਰਟਨਰਸ ਦੀ ਵੀ ਇਹ ਸਾਈਨ ਕਰਨ ਦੀ ਜਿਹੜੀ ਤਰੀਕ ਆ ਕਦੋਂ ਰੱਖਣਗੇ। ਇਹ ਇੱਕ ਬਹੁਤ ਵੱਡਾ ਜਿਹੜਾ ਕਦਮ ਹੋਊਗਾ ਜੋ ਕਿ ਉੱਥੇ ਲੱਗੀ ਹੋਈ ਜਿਹੜੀ ਜੰਗ ਆ ਯੁੱਧ ਆ ਉਸ ਨੂੰ ਰੋਕਣ ਦੇ ਵਿੱਚ ਸਹਾਈ ਹੋਵੇਗਾ। ਜ਼ੈਲੈਂਸਕੀ ਹੁਣਾਂ ਨੇ ਇਹ ਜਿਹੜਾ ਉਹ ਜ਼ੋਰ ਲਾ ਕੇ ਕਿਹਾ ਵੀ ਜਿਹੜਾ ਯੂਰਪੀਅਨ ਯੂਨੀਅਨ ਦੀ ਮੈਂਬਰਸ਼ਿਪ ਆ 2027 ਤੱਕ ਵੀ ਇਸ ਨੂੰ ਜਿਹੜਾ ਉਹ ਕਰ ਦਿੱਤਾ ਜਿਹੜਾ ਹੋ ਜਾਵੇ। ਕਹਿੰਦੇ ਵੀ ਇਹਦੇ ਨਾਲ ਇਕਨੋਮਿਕ ਸਿਕਿਉਰਿਟੀ ਗਰੰਟੀ ਜਿਹੜੀ ਉਹ ਬਣ ਜਾਂਦੀ ਜਿਹੜੀ ਉਹ ਹੈਗੀ ਆ। ਸੋ ਅਮਰੀਕਾ ਇਹਨਾਂ ਨੂੰ 100% ਗਰੰਟੀ ਦਊਗਾ, ਸਿਕਿਉਰਿਟੀ ਦੀ ਗਰੰਟੀ ਦਊਗਾ ਤੇ ਉਸ ਦੇ ਲਈ ਇਹ ਰਜ਼ਾਮੰਦ ਨਜ਼ਰ ਜਿਹੜੇ ਉਹ ਆ ਰਹੇ ਹੈਗੇ ਆ। ਉਂਝ ਹਰਜੋਤ ਸਿੰਘ ਜੀ ਇਸ ਨੂੰ ਬਰਡ ਆਈ ਵਿਊ ਦੇ ਉੱਤੋਂ ਦੇਖਿਆ ਜਾਵੇ ਜਿਸ ਕੰਮ ਦੇ ਲਈ ਰੂਸ ਨੇ ਜਿਹੜਾ ਹਮਲਾ ਕੀਤਾ ਸੀ ਯੂਕਰੇਨ ਦੇ ਉੱਤੇ ਨਾਟੋ ਨੂੰ ਕਮਜ਼ੋਰ ਕਰਨਾ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੋਣੀਆਂ। ਸੋ ਦੋਨੋਂ ਤਰਫੋਂ ਦੇ ਜਿਹੜੇ ਐਂਗਲ ਆ ਉਹ ਸਾਹਮਣੇ ਆ ਰਹੇ ਆ। ਇੱਕ ਪਾਸੇ ਆਪਾਂ ਜਦੋਂ ਗ੍ਰੀਨਲੈਂਡ ਦੇ ਮੁੱਦੇ ਨੂੰ ਲੈ ਕੇ ਦੇਖਦੇ ਆ ਤਾਂ ਰੂਸ ਵਾਲੇ ਖੁਸ਼ ਹੋ ਰਹੇ ਹੋਣਗੇ ਵੀ ਦੇਖੋ ਇੱਕ ਨਾਟੋ ਦਾ ਮੈਂਬਰ ਦੂਜੇ ਨਾਟੋ ਮੈਂਬਰ ਨੂੰ ਅਨੈਕਸ ਕਰਨ ਦੀ ਉਹਨਾਂ ਦੇ ਮੁਲਕ ਨੂੰ ਅਨੈਕਸ ਕਰਨ ਦੀ ਜਿਹੜੀ ਗੱਲ ਕਰ ਰਿਹਾ ਆ। ਦੂਜੇ ਪਾਸੇ ਜੇ ਦੇਖਿਆ ਜਾਵੇ ਤਾਂ ਪੁਤਿਨ ਦੇ ਉਲਟ ਵੀ ਬਹੁਤ ਕੁਝ ਹੋਇਆ। ਹਜ਼ਾਰਾਂ ਹੀ ਲੱਖਾਂ ਜਿਹੜੇ ਆ ਉਸ ਦੇ ਕਹਿ ਲਓ ਵੀ ਬਸ਼ਿੰਦੇ ਆ ਲੱਖਾਂ ਦੀ ਤਾਦਾਦ ਦੇ ਵਿੱਚ ਉੱਥੇ ਮਰ ਚੁੱਕੇ ਆ। ਸਿਚੁਏਸ਼ਨ ਜਿਹੜੀ ਇਕਨੋਮਿਕਲੀ ਉੱਥੇ ਡਾਵਾਂਡੋਲ ਜਿਹੜੀ ਉਹ ਬਣੀ ਪਈ ਆ। ਵੱਡੀ ਕੰਟਰੀ ਆ, ਸਰਵਾਈਵ ਜਿਹੜੀ ਉਹ ਕਰ ਜਾਊਗੀ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ ਵੀ ਉਹ ਕਰ ਸਕਦੀ, ਇਹਦੇ ਵਿੱਚ ਕੋਈ ਐਸੀ ਗੱਲ ਨਹੀਂ ਆ। ਪਰ ਤੁਸੀਂ ਦੇਖੋ ਵੀ ਨਾਟੋ ਐਕਸਪੈਂਡ ਕਰ ਗਿਆ, 2 ਮੁਲਕ ਫਿਨਲੈਂਡ ਸਵੀਡਨ ਕਰਕੇ ਉਹ ਵੀ ਐਡ ਹੋ ਗਏ। ਹੁਣ ਯੂਰਪੀਅਨ ਯੂਨੀਅਨ ਦੇ ਵਿੱਚ ਜੇ ਯੂਕਰੇਨ ਐਡ ਹੋ ਜਾਊਗਾ ਤਾਂ 4 ਸਾਲਾਂ ਦੀ ਲੜਾਈ ਤੋਂ ਬਾਅਦ ਹਾਂ ਯੂਕਰੇਨ ਦਾ ਕੁਝ ਜਿਹੜਾ ਇਲਾਕਾ ਇਸਨੇ ਜ਼ਰੂਰ ਕਬਜ਼ੇ 'ਚ ਲੈ ਲਿਆ ਪਰ ਉਹਦੇ ਲਈ ਉਹਨੂੰ ਕੀਮਤ ਜਿਹੜੀ ਉਹ ਜ਼ਿਆਦਾ ਵੱਡੀ ਅਦਾ ਕਰਨੀ ਜਿਹੜੀ ਉਹ ਪੈ ਗਈ ਆ। ਜਾਨੀ ਵੀ, ਮਾਲੀ ਵੀ, ਇਕਨੋਮਿਕਲੀ ਵੀ ਜਿਹੜਾ ਉਸ ਦੀ ਇਨਸਟੇਬਿਲਿਟੀ ਜਿਹੜੀ ਇਸ ਲੜਾਈ ਦੇ ਨਾਲ ਜਿਹੜੀ ਉਹ ਡੈਫੀਨੇਟਲੀ ਬਣੀ ਆ। ਬਾਕੀ ਉਸਨੇ ਇਹ ਲੜਾਈ ਤੋਂ ਬਾਅਦ 'ਚ ਵੈਸਟ ਦਾ ਮਨੀ ਬਹੁਤ ਲਵਾਤਾ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਯੂਕਰੇਨ ਦੇ ਵੀ ਬਹੁਤ ਫੌਜੀ ਮਰੇ, ਯੂਕਰੇਨ 'ਚ ਕਰਪਸ਼ਨ ਦਾ ਰੌਲਾ ਵੀ ਜਿਹੜਾ ਉਹ ਨਾਲ ਦੇ ਨਾਲ ਜਿਹੜਾ ਉਹ ਰਿਹਾ ਤੇ ਨਾਟੋ ਦੇ ਵਿੱਚ ਦਰਾਰਾਂ ਵੀ ਇਸ ਪੂਰੇ ਲੜਾਈ ਤੋਂ ਬਾਅਦ ਦੇ ਵਿੱਚ ਸਾਹਮਣੇ ਜਿਹੜੀਆਂ ਆਈਆਂ। ਪਰ ਜ਼ੈਲੈਂਸਕੀ ਦਾ ਕੱਲ ਜਿਹੜਾ ਬਿਆਨ ਆ ਉਹ ਇਸ ਪਾਸੇ ਵੱਲ ਨੂੰ ਧਰਵਾਸ ਜਿਹੜਾ ਉਹ ਦੇ ਰਿਹਾ ਵੀ ਸ਼ਾਇਦ ਆਉਂਦੇ ਦਿਨਾਂ ਦੇ ਵਿੱਚ ਤਿੰਨੋਂ ਮੁਲਕ ਕਿਸੇ ਸਮਝੌਤੇ ਦੇ ਉੱਤੇ ਦਸਤਖਤ ਕਰਕੇ ਸਾਈਨ ਕਰਕੇ ਇਹ ਲੜਾਈ ਨੂੰ ਖਤਮ ਕਰਨ ਵੱਲ ਨੂੰ ਅੱਗੇ ਜਿਹੜੇ ਉਹ ਵਧਾ ਸਕਦੇ ਆ, ਬਸ਼ਰਤੇ ਯੂਐਸ ਜਿਹੜੀ ਆਪਣੀ ਸਿਕਿਉਰਿਟੀ ਗਰੰਟੀਜ਼ ਆ 100% ਉਹ ਦੇਵੇ। ਉੱਦਾਂ ਜਦੋਂ ਪਹਿਲੋਂ ਯੂਕਰੇਨ ਦੇ ਕੋਲੋਂ ਨਿਊਕਲੀਅਰ ਪਲਾਂਟ ਜਾਂ ਨਿਊਕਲੀਅਰ ਹਥਿਆਰ ਵਾਪਸ ਲਏ ਸੀ ਉਦੋਂ ਵੀ ਅਮਰੀਕਾ ਨੇ ਇਸੇ ਤਰੀਕੇ ਦੀ ਹੀ ਗਰੰਟੀ ਦਿੱਤੀ ਸੀ।